ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਲੋਟ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ ਤੋਂ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ ਤੇ ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਵੱਡੇ ਬਾਦਲ ਪ੍ਰਕਾਸ਼ ਬਾਦਲ ਹੁਣੀ ਜਿਹੜੇ ਆ ਉਹਨਾਂ ਨੇ ਆਖਿਆ ਵੀ ਸ਼ਿਵ ਲਾਲ ਡੋਡਾ ਨਾਂ ਦਾ ਸਾਡਾ ਜਿਹੜਾ ਜੀ ਕੋਈ ਬੰਦਾ ਹੀ ਨਹੀਂ ਹੈਗਾ, ਉਹ ਮੁੱਕਰ ਹੀ ਗਏ ਉਸ ਗੱਲ ਤੋਂ। ਜੀ ਬਿਲਕੁਲ, ਕੱਲ ਉਹਨਾਂ ਨੇ ਇਸ ਚੀਜ਼ ਨੂੰ ਡਿਨਾਈ ਕਰ ਦਿੱਤਾ ਕਿ ਸ਼ਿਵਲਾਲ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ, ਉਹ ਕੋਈ ਅਕਾਲੀ ਨੇਤਾ ਨਹੀਂ ਹੈ। ਉਹ ਕੱਲ ਆਪਦੇ ਹਲਕੇ ਦੇ ਵਿੱਚ ਆਏ ਸੀਗੇ ਲੰਬੀ ਦੇ ਵਿੱਚ ਬਰਗਾੜੀ ਕਾਂਡ ਜਾਂ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ, ਉਹਨਾਂ ਤੋਂ ਬਾਅਦ ਇਹ ਸੰਗਤ ਦਰਸ਼ਨਾਂ ਦੀ ਪਹਿਲੀ ਪਾਰੀ ਸੀਗੀ ਮੁੱਖ ਮੰਤਰੀ ਦੀ, ਤੇ ਆਪਦੇ ਏਰੀਏ ਦੇ ਵਿੱਚ ਆਪਦੇ ਇਲਾਕੇ ਦੇ ਵਿੱਚ ਜਦੋਂ ਆਏ ਤੇ ਕਾਫੀ ਕਸੂਤੇ ਫਸੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਤੇ, ਤਾਂ ਜਿਹੜੇ ਜ਼ਿਆਦਾਤਰ ਜਵਾਬ ਸੀਗੇ ਉਹ ਰੌਂਗ ਨੰਬਰ ਹੀ ਕਹਿ ਸਕਦੇ ਹਾਂ ਆਪਾਂ, ਰੌਂਗ ਨੰਬਰ ਹੀ ਲੱਗੇ। ਜਿਵੇਂ PK ਫਿਲਮ ਦੇ ਵਿੱਚ ਸ਼ਬਦ ਵਰਤਿਆ ਜਾਂਦਾ ਸੀ ਆਮੀਰ ਖਾਨ ਵੱਲੋਂ, ਉਹ ਰੌਂਗ ਨੰਬਰ ਲੱਗਦਾ ਰਿਹਾ ਹਰੇਕ ਵਾਰੀ। ਕਿਉਂਕਿ ਦੇਖੋ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਅਬੋਹਰ ਕਾਂਡ ਤੇ ਪੁੱਛਿਆ ਗਿਆ ਕਿ ਭਾਈ ਸ਼ਿਵਲਾਲ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ, ਤਾਂ ਉਹ ਕਹਿੰਦੇ ਜੀ ਇਹ ਕਾਨੂੰਨ ਆਪਦੀ ਮਨ ਮਾਫਕੀ ਕੰਮ ਕਰ ਰਿਹਾ। ਅਕਾਲੀ ਦਲ ਨਾਲ ਸ਼ਿਵਲਾਲ ਦਾ ਕੋਈ ਸੰਬੰਧ ਨਹੀਂ ਹੈ, ਉਹਦਾ ਕੋਈ ਸਾਡੇ ਨਾਲ ਲੈਣਾ ਦੇਣਾ ਨਹੀਂ ਹੈ, ਉਹ ਨੇਤਾ ਨਹੀਂ ਹੈ ਅਕਾਲੀ ਦਲ ਦਾ। ਪਰ ਦੂਜੇ ਪਾਸੇ 4 ਦਿਨ ਪਹਿਲਾਂ, ਅੱਜ ਤੋਂ 4 ਦਿਨ ਪਹਿਲਾਂ ਸ਼ਹਿਰੀ ਜਥਾ ਪ੍ਰਧਾਨ ਹੈ ਜਿਹੜਾ ਅਬੋਹਰ ਦਾ, ਅਸ਼ੋਕ ਅਹੂਜਾ, ਉਹ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹ ਬਿਆਨ ਜਾਰੀ ਕਰਦਾ ਹੈ ਕਿ ਜਿਹੜਾ ਸ਼ਿਵਲਾਲ ਆ ਉਹਦੇ ਨਾਲ ਭਾਜਪਾ ਧੱਕਾ ਕਰ ਰਹੀ ਹੈ, ਭਾਜਪਾ ਦੀ ਸ਼ਹਿ ਤੇ ਧੱਕਾ ਹੋ ਰਿਹਾ, ਤੇ ਭਾਜਪਾ ਨਾਲ ਅਕਾਲੀਆਂ ਦਾ ਗੱਠਜੋੜ ਹੈ ਜਿਹੜਾ ਅਬੋਹਰ ਦੇ ਵਿੱਚ ਖਤਮ ਹੋ ਗਿਆ, ਸ਼ਿਵਲਾਲ ਨੂੰ ਫਸਾਇਆ ਜਾ ਰਿਹਾ। ਹੁਣ ਦੇਖੋ, ਜੇਕਰ ਤੁਹਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਤਾਂ ਫਿਰ ਤੁਹਾਡਾ ਸ਼ਹਿਰੀ ਜਥਾ ਪ੍ਰਧਾਨ ਹੈ ਜਿਹੜਾ, ਉਹ ਇਹ ਕਿਉਂ ਕਹਿ ਰਿਹਾ, ਇੱਕ ਨਾਮਜ਼ਦ ਦੋਸ਼ੀ ਦੀ ਪੈਰਵਾਈ ਕਿਉਂ ਕਰ ਰਿਹਾ? ਫਿਰ ਜਦੋਂ ਇਹ ਕੇਸ ਰਜਿਸਟਰ ਹੁੰਦਾ ਹੈ 12 ਤਰੀਕ ਨੂੰ, 12 ਦਸੰਬਰ ਨੂੰ, ਤਾਂ ਇੱਕ ਇਹਨਾਂ ਦਾ ਹੋਰ ਨੇਤਾ ਜਿਹੜਾ 13-14 ਨੂੰ SSP ਫਾਜ਼ਿਲਕਾ ਦੇ ਜਾ ਕੇ ਪੇਸ਼ ਹੁੰਦਾ ਵਫਦ ਲੈ ਕੇ ਕਿ ਜੀ ਸ਼ਿਵਲਾਲ ਨੂੰ ਇਨਸਾਫ ਦਿਵਾਇਆ ਜਾਵੇ, ਉਹਨੂੰ ਨਾਮਜ਼ਦ ਨਾ ਕੀਤਾ ਜਾਵੇ। ਸੋ ਜੇਕਰ ਤੁਹਾਡੀਆਂ ਨਜ਼ਦੀਕੀਆਂ ਨਹੀਂ ਤਾਂ ਫਿਰ ਤੁਹਾਡੇ ਇਹ ਨੇਤਾ ਜਿਹੜੇ ਇੰਨੀ ਪੂਛ ਕਿਉਂ ਤੜਾ ਰਹੇ ਆ ਸ਼ਿਵਲਾਲ ਲਈ? ਤੀਜੀ ਗੱਲ, ਜਿਸ ਦਿਨ ਇਹ ਘਟਨਾ ਵਾਪਰਦੀ ਹੈ, ਘਟਨਾ ਦੇ ਪ੍ਰਤੀਕਰਮ ਵਜੋਂ ਲੋਕ ਜਦੋਂ ਸੜਕਾਂ ਤੇ ਉਤਰਦੇ ਆ ਤਾਂ ਉਸੇ ਰਾਤ ਸ਼ਿਵਲਾਲ ਨੂੰ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ, ਉਹਦੇ ਗੋਦਾਮਾਂ ਨੂੰ, ਉਹਦੇ ਠੇਕਿਆਂ ਨੂੰ, ਉਹਦੇ ਸਾਰੇ ਕਾਰੋਬਾਰ ਨੂੰ। ਹੁਣ ਜੇ ਨਜ਼ਦੀਕੀ ਨਹੀਂ ਤੇ ਪੁਲਿਸ ਕਾਹਤੋਂ ਉਹਨੂੰ ਮੁਹੱਈਆ ਕਰਵਾਈ ਗਈ ਜਦਕਿ ਉਹ ਤੇ ਪਰਚੇ ਦੇ ਵਿੱਚ ਨਾਮਜ਼ਦ ਹੈ? ਚੌਥੀ ਗੱਲ, ਕਿਸੇ ਨੂੰ ਇਹਨਾਂ ਨੇ ਕਿਹਾ ਸੀ ਕਿ 1 ਤੋਂ ਵੱਧ ਠੇਕਾ ਲਾਟ ਨਹੀਂ ਹੋਏਗਾ। ਹੁਣ ਕੱਲੇ ਸ਼ਿਵਲਾਲ ਐਂਡ ਕੰਪਨੀ ਦੇ ਅਬੋਹਰ ਦੇ ਵਿੱਚ 80 ਠੇਕੇ ਚੱਲਦੇ ਪਏ। ਜੇ ਉਹ ਸਰਕਾਰ ਦਾ ਨੇੜਲਾ ਨਹੀਂ ਤੇ ਇਹ ਨਿਯਮ ਕਿਵੇਂ ਤੋੜ ਗਿਆ ਕਿ 1 ਤੋਂ ਵੱਧ ਇੱਕ ਸ਼ਹਿਰ ਦੇ ਵਿੱਚ ਠੇਕਾ ਜਿਹੜਾ ਇੱਕ ਬੰਦੇ ਕੋਲ ਨਹੀਂ ਜਾਏਗਾ, ਤੇ ਉਹ ਤੇ 70-80 ਠੇਕੇ ਕੱਲੇ ਅਬੋਹਰ ਦੇ ਵਿੱਚ ਹੀ ਸਾਂਭੀ ਫਿਰਦਾ। ਸੋ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਸਵਾਲ ਖੜੇ ਕਰਦੀਆਂ। ਜੇ ਅਕਾਲੀ ਦਲ ਨਾਲ ਨਜ਼ਦੀਕੀ ਨਹੀਂ ਤਾਂ ਫਿਰ ਉਹ ਰੈਲੀਆਂ ਕਾਹਤੋਂ ਕਰਵਾਉਂਦਾ ਸੀ ਔਰ ਸਟੇਜ ਕਿਵੇਂ ਸਾਂਝੇ ਕਰਦਾ ਸੀ ਮੁੱਖ ਮੰਤਰੀ, ਉਪ ਮੁੱਖ ਮੰਤਰੀ ਦੇ ਨਾਲ? ਜੇ ਅਕਾਲੀ ਦਲ ਨਾਲ ਨੇੜਤਾ ਨਹੀਂ ਤੇ ਉਹਦੇ ਗੋਦਾਮ ਦੇ ਜਗ੍ਹਾ ਦੇ ਵਿੱਚ ਅਕਾਲੀ ਦਲ ਦਾ ਦਫ਼ਤਰ ਕਿਉਂ ਚੱਲਦਾ ਰਿਹਾ? ਸੋ ਇਹ ਸਾਰੇ ਸਵਾਲ ਆ ਜਿਨ੍ਹਾਂ ਦਾ ਜਵਾਬ ਹੈ ਜਿਹੜਾ ਉਹ ਸ਼ਾਇਦ ਕਦੇ ਨਹੀਂ ਮਿਲੇਗਾ, ਕਿਉਂਕਿ ਇਹ ਮੰਨਣਾ, ਸਵੀਕਾਰ ਕਰਨਾ ਇਹ ਸਾਡੇ ਨੇਤਾਵਾਂ ਦੀ ਫਿਤਰਤ ਹੀ ਨਹੀਂ ਜੀ। ਔਰ ਦੂਜੀ ਗੱਲ, ਕੱਲ ਅਸੀਂ ਜੈਨੀ ਸਾਹਿਬ ਦੇ ਮੁੱਦੇ ਤੇ ਉਹਨਾਂ ਨੂੰ ਪੁੱਛਿਆ ਕਿ ਭਾਈ ਉਹ ਤਾਂ ਪਹਿਲਾਂ ਤਾਂ ਕਹਿੰਦੇ ਸੀ ਸ਼ਰਾਬ ਨਸ਼ਾ ਹੀ ਨਹੀਂ, ਫਿਰ ਕਹਿੰਦੇ ਜੀ ਕਿ ਇਹਨੂੰ ਬੈਨ ਹੋਣਾ ਚਾਹੀਦਾ, ਤਾਂ ਉਹਨਾਂ ਨੇ ਟਾਲਾ ਜਿਹਾ ਬਸ ਇੱਕ ਹੀ ਸ਼ਬਦ ਵਰਤਿਆ ਜੀ, ਵੇਖਾਂਗੇ। ਤੀਜੀ ਗੱਲ, ਉਹ ਇੱਕ ਹੋਰ ਬੜੀ ਉਹਨਾਂ ਨੇ ਰੌਂਗ ਨੰਬਰ ਲਾਇਆ ਉਸ ਸਵਾਲ ਤੇ ਵੀ
ਜਦੋਂ ਕਰਜ਼ੇ ਦੇ ਮਾਮਲੇ 'ਚ ਇੱਕ ਪੱਤਰਕਾਰ ਨੇ ਪੁੱਛਿਆ ਜੀ 16,000 ਕਰੋੜ ਕਰਜ਼ਾ ਸੀਗਾ 80 ਦੇ ਦਹਾਕੇ 'ਚ ਪੰਜਾਬ ਦੇ ਸਿਰ, ਤੇ ਉਸ ਤੋਂ ਬਾਅਦ ਅੱਜ ਤੁਸੀਂ 1,25,000 ਕਰੋੜ ਤੇ ਪਹੁੰਚ ਗਏ ਹੋ, ਇਹ ਕਿਵੇਂ ਕਰਜ਼ਾ ਵਧਿਆ? ਤੇ ਉਹ ਕਹਿੰਦੇ ਜੀ ਇਹ ਪੰਜਾਬ ਦਾ ਜਿਹੜਾ ਕਰਜ਼ਾ ਹੈ ਪੂਰੇ ਮੁਲਕ ਦੇ ਵਿੱਚੋਂ ਪੰਜਾਬ ਜਿਹੜਾ ਸਭ ਤੋਂ ਘੱਟ ਕਰਜ਼ੇ ਵਾਲਾ ਪ੍ਰਦੇਸ਼ ਹੈ। ਜੇ ਹੁਣ ਗੂਗਲ ਬਾਬਾ ਦੀ ਮੰਨੀਏ, ਉਹਦੇ ਤੋਂ ਜੇ ਜਾ ਕੇ ਕੱਢੋਗੇ ਲਿਸਟ, ਤੇ ਪੰਜਾਬ 7ਵੇਂ 8ਵੇਂ ਨੰਬਰ ਤੇ ਆ। ਪਹਿਲੇ ਨੰਬਰ ਤੇ ਮਹਾਰਾਸ਼ਟਰ ਹੈ, ਸ਼ਾਇਦ ਮੱਧ ਪ੍ਰਦੇਸ਼ ਹੈ, ਉਸ ਤੋਂ ਬਾਅਦ ਯੂਪੀ ਹੈ, ਬੰਗਾਲ ਹੈ। ਉਹ ਲਿਸਟ ਤੁਸੀਂ ਕੱਢ ਸਕਦੇ ਹੋ, ਕੋਈ ਵੀ ਦੇਖ ਸਕਦਾ ਕਿ ਪੰਜਾਬ ਹੈ ਜਿਹੜਾ ਉਹ ਅਖੀਰਲਾ ਨੰਬਰ ਨਹੀਂ ਹੈ ਉਹਦਾ ਕਰਜ਼ੇ ਦੇ ਮਾਮਲੇ 'ਚ, 7ਵਾਂ 8ਵਾਂ ਨੰਬਰ ਹੈ। ਔਰ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਪੰਜਾਬ ਸਭ ਤੋਂ ਜ਼ਿਆਦਾ ਕਰਜ਼ਾਈ ਸੂਬਾ ਹੈ, ਪਰ ਇਹ ਵੀ ਨਹੀਂ ਮੰਨ ਸਕਦੇ ਕਿ ਪੰਜਾਬ ਹੈ ਜਿਹੜਾ ਇਸ ਮਾਮਲੇ 'ਚ ਸਭ ਤੋਂ ਪਿੱਛੇ ਹੈ, ਵਿਚਾਲੇ ਜੇ ਹੈ 7ਵੇਂ 8ਵੇਂ ਨੰਬਰ ਤੇ ਹੈ। ਪਰ ਇਹ ਕਹਿ ਦੇਣਾ ਇੱਕ ਮੁੱਖ ਮੰਤਰੀ ਵੱਲੋਂ ਕਿ ਜੀ ਸਾਡੇ ਸਿਰ ਤਾਂ ਪੂਰੇ ਮੁਲਕ 'ਚ ਸਭ ਤੋਂ ਘੱਟ ਕਰਜ਼ਾ, ਉਹ ਵੀ ਬੇਇਨਸਾਫੀ ਹੈ, ਰੌਂਗ ਨੰਬਰ ਹੈ ਉਹਨਾਂ ਦਾ ਜਵਾਬ ਹੈ ਜਿਹੜਾ। ਔਰ ਹੁਣ ਜੇ ਗੂਗਲ ਬਾਬੇ ਦੀ ਮੰਨੀਏ ਜਾਂ ਬਾਬੇ ਬਾਦਲ ਦੀ ਮੰਨੀਏ, ਇਹ ਵੀ ਦੋ ਚਿੱਤੀ ਪੈ ਗਏ। ਕੱਲ ਪੱਤਰਕਾਰ ਕਾਫੀ ਅੱਧਾ ਘੰਟਾ ਚਾਰ ਵਿਮਰਸ਼ ਕਰਦੇ ਰਹੇ ਕਿ ਹੁਣ ਕਿਹਦੀ ਮੰਨੀਏ, ਦੋਵੇਂ ਹੀ ਬਾਬੇ, ਇੱਕ ਗੂਗਲ ਬਾਬਾ ਇੱਕ ਬਾਬਾ ਬਾਦਲ ਹੈ, ਕਿਹਦਾ ਜਵਾਬ ਸਹੀ ਮੰਨੀਏ? ਤੇ ਤੀਜੀ ਗੱਲ, ਉੱਥੇ ਉਹਨਾਂ ਨੇ ਏਅਰਪੋਰਟ ਦੇ ਮਾਮਲੇ ਤੇ ਬੜੀ ਮਹੱਤਵਪੂਰਨ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਦੇਖੋ ਸਿਆਸਤ ਇਸ ਮਾਮਲੇ 'ਚ ਨਹੀਂ ਹੋਣੀ ਚਾਹੀਦੀ। ਜਿਹੜਾ ਮੋਹਾਲੀ ਏਅਰਪੋਰਟ ਆ ਉਹਦਾ ਨਾਂ ਭਗਤ ਸਿੰਘ ਦੇ ਨਾਂ ਤੇ ਅਸੀਂ ਰੱਖਣ ਦੇ ਹੱਕ 'ਚ ਸੀ, ਹਾਂ, ਔਰ ਰਹਾਂਗੇ। ਇਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਵਰਜਿਆ ਵੀ ਕਿ ਇਸ ਮਾਮਲੇ 'ਚ ਜਿਹੜੀ ਹੈ ਉਹ ਸਿਆਸਤ ਹੈ ਉਸ ਕਰਨ ਤੋਂ ਬਾਅਦ ਆਇਆ ਜਾਵੇ, ਕਿਉਂਕਿ ਕੈਪਟਨ ਸਾਹਿਬ ਕਾਫੀ ਤਿੱਖੇ ਹਮਲੇ ਕਰ ਰਹੇ ਸੀਗੇ। ਇਹ ਸੰਗਤ ਦਰਸ਼ਨ ਦਾ ਹਾਲ ਸੀਗਾ, ਪਰ ਸੰਗਤ ਦਰਸ਼ਨ ਦੇ ਵਿੱਚ ਸੰਗਤਾਂ ਦਾ ਵੀ ਬੁਰਾ ਹਾਲ ਰਿਹਾ ਜੀ। ਉਹੀ ਸੰਗਤ ਦਰਸ਼ਨ ਸੀ ਪੁਰਾਣੀ ਜਿੱਦਾਂ ਕਹਿੰਦੇ ਹੁੰਦੇ ਕਿ ਸ਼ਰਾਬ ਤੇ ਨਵੀਂ ਬੋਤਲ, ਉਹੀ ਸੰਗਤ ਦਰਸ਼ਨ ਦੀ ਉਹੀ ਕਹਾਣੀ ਸੀ। ਖਾਸਮ ਖਾਸ ਜਿਹੜੇ ਉਹ ਮੁੱਖ ਮੰਤਰੀ ਦੇ ਨੇੜੇ ਬੈਠੇ ਸੀ, ਜਿਹੜੀ ਅਸਲੀ ਸੰਗਤ ਸੀ ਉਹ ਤੇ ਦੂਰਦਰਸ਼ਨ ਹੀ ਸੀ, ਉਹਨਾਂ ਲਈ ਤਾਂ ਦੂਰਦਰਸ਼ਨ ਹੀ ਸੀਗੀ। ਦੂਰੋਂ ਹੀ ਦਰਸ਼ਨ ਕਰਕੇ ਪਰਤ ਗਏ ਵਿਚਾਰੇ। ਦੁੱਖਾਂ ਦੀ ਪੰਡ ਜਿਹੜੀ ਲੈ ਕੇ ਆਏ ਸੀ ਉਹ ਜਾਂਦੇ ਵਾਰ ਓਡੀ ਹੋਈ ਓਡੀ ਸੀ, ਉਹ ਲੈ ਕੇ ਚਲੇ ਗਏ ਜੀ। ਬਿਲਕੁਲ ਬਿਲਕੁਲ। ਅਤੇ ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਇਸ ਟਾਈਮ ਵਿਸ਼ੇਸ਼ ਤੌਰ ਦੇ ਉੱਤੇ ਸੋਸ਼ਲ ਮੀਡੀਆ ਅਖਬਾਰਾਂ ਜਿਹੜੀਆਂ ਆ, ਸੁਖਪਾਲ ਖਹਿਰਾ ਜੋ ਕਿ ਕਾਂਗਰਸ ਦੇ ਕਾਫੀ ਇੱਕ ਵੱਡੇ ਨੇਤਾ ਵੀ ਮੰਨੇ ਜਾਂਦੇ ਆ, ਉਹਨਾਂ ਦਾ ਇਹ ਚੀਜ਼ ਸਾਹਮਣੇ ਆ ਰਹੀ ਵੀ ਉਹ ਕਾਂਗਰਸ ਨੂੰ ਬਾਏ ਕਰ ਸਕਦੇ ਆ, ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਲਦ ਹੀ ਜਿਹੜੇ ਕਹਿੰਦੇ ਸ਼ਾਮਿਲ ਹੋਣ ਜਾ ਰਹੇ ਆ। ਔਨਲਾਈਨ ਸੋਸ਼ਲ ਮੀਡੀਆ 'ਤੇ ਤਾਂ ਉਹਨਾਂ ਨੂੰ ਇਸ ਚੀਜ਼ ਦੀਆਂ ਵਧਾਈਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ। ਸੋਸ਼ਲ ਮੀਡੀਆ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ, ਅੱਜ ਤੋਂ 4-5 ਮਹੀਨੇ ਪਹਿਲਾਂ ਹੀ ਇਹ ਚਰਚਾਵਾਂ ਚੱਲੀਆਂ ਔਰ ਇਹ ਕਿਆਸੇ ਜਿਹੜੇ ਲੱਗਣੇ ਸ਼ੁਰੂ ਹੋ ਗਏ ਸੀ। ਸੋਸ਼ਲ ਮੀਡੀਆ ਤੇ ਬਹੁਤ ਸਾਰੇ ਬੰਦਿਆਂ ਨੇ ਇਸ ਗੱਲ ਨੂੰ ਪੁਖਤਾ ਤੌਰ ਤੇ ਰੱਖਿਆ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਆਮ ਆਦਮੀ ਪਾਰਟੀ 'ਚ ਜਾ ਸਕਦਾ। ਬਾਅਦ ਦੇ ਵਿੱਚ ਇਹ ਪਹਿਲਾਂ ਵੀ ਚੱਲਿਆ ਸੀਗਾ, ਬਾਅਦ ਦੇ ਵਿੱਚ ਇਹ ਮਾਮਲਾ ਸ਼ਾਂਤ ਹੋ ਗਿਆ ਉਦੋਂ ਜਦੋਂ ਭਗਵੰਤ ਮਾਨ ਨੇ ਲਿਫਾਫਿਆਂ ਵਾਲਾ ਸਟੇਟਸ ਪਾ ਦਿੱਤਾ ਸੀਗਾ ਤੇ ਸੁਖਪਾਲ ਸਿੰਘ ਖਹਿਰਾ ਨੇ ਕਾਫੀ ਬੁਰਾ ਮਨਾਇਆ ਸੀ ਅੰਦਰ ਖਾਤੇ। ਉਸ ਤੋਂ ਬਾਅਦ ਇਹ ਜਿਹੜੀ ਚਰਚਾ ਉਹ ਥੰਮੀ ਰਹੀ। ਸੁਖਪਾਲ ਸਿੰਘ ਖਹਿਰਾ ਨਾਲ ਮੈਂ ਕੁਝ ਦਿਨ ਪਹਿਲਾਂ ਇੰਟਰਵਿਊ ਕੀਤੀ, ਉਹਨਾਂ ਨੇ ਕਿਹਾ ਜੀ ਕਿ ਇਸ ਤਰ੍ਹਾਂ ਕੀਤਿਆਂ ਮੇਰੇ ਅਕਸ ਨੂੰ ਠੇਸ ਲੱਗਦੀ ਹੈ ਵਾਰ-ਵਾਰ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਉੱਡਦੀਆਂ ਨੇ, ਕਿਉਂਕਿ ਮੈਨੂੰ ਪਾਰਟੀ ਦੇ ਵਿੱਚ ਵਫਾਦਾਰ ਦੀ ਅੱਖ ਨਾਲ ਨਹੀਂ ਵੇਖਿਆ ਜਾਂਦਾ ਕਾਂਗਰਸ ਦੇ ਵਿੱਚ, ਕਿ ਉਹਨਾਂ ਨੂੰ ਲੱਗਦਾ ਕਿ ਮੈਂ ਆਮ ਆਦਮੀ ਪਾਰਟੀ ਨਾਲ ਰਲ ਮਿਲ ਕੇ ਚੱਲ ਰਿਹਾ। ਸੋ ਪਰ ਉਹਨਾਂ ਦੇ ਅੰਦਰ ਜਿਹੜੀ ਇਹ ਚੀਜ਼ ਜਿਹੜੀ ਉਹਨਾਂ ਨੇ ਚੀਜ਼ ਉਦੋਂ ਬਿਆਨੀ ਕਿ ਮੈਨੂੰ ਚੰਗੀ ਤਰ੍ਹਾਂ ਦੇਖਿਆ ਨਹੀਂ ਜਾਂਦਾ ਕਾਂਗਰਸ ਪਾਰਟੀ ਦੇ ਵਿੱਚ, ਇਹੀ ਕਾਰਨ ਹੈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਵੱਲ ਜਿਹੜਾ ਆਪਦਾ ਉਲਾਰ ਸੀ ਅੰਦਰ ਖਾਤੇ ਉਹ ਰੱਖਿਆ। ਅਖੀਰ ਜਦੋਂ ਰਸਤੇ ਸਾਰੇ ਸਾਫ਼ ਹੋ ਗਏ ਤਾਂ ਸੁਖਪਾਲ ਸਿੰਘ ਖਹਿਰਾ ਨੇ ਮਨ ਬਣਾ ਲਿਆ ਔਰ ਅੱਜ ਉਹ ਸ਼ਾਮਲ ਹੋ ਰਹੇ ਆ। ਬਕਾਇਦਾ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ ਪ੍ਰੈਸ ਕਾਨਫਰੰਸ, ਉਹਦੇ ਵਿੱਚ ਸ਼ਾਇਦ ਅੱਜ ਸ਼ਮੂਲੀਅਤ ਕਰ ਲੈਣਗੇ ਆਮ ਆਦਮੀ ਪਾਰਟੀ 'ਚ। ਬੜਾ ਵੱਡਾ ਝਟਕਾ ਹੈ ਕਾਂਗਰਸ ਦੇ ਕੈਪਟਨ ਨੂੰ, ਕਿਉਂਕਿ ਕੈਪਟਨ ਥੋੜੇ ਦਿਨ ਪਹਿਲਾਂ ਕਪਤਾਨ ਬਣਿਆ ਤਾਂ ਏਡਾ ਵੱਡਾ ਨੇਤਾ, ਏਡਾ ਕਦਾਵਰ ਨੇਤਾ ਉਸ ਸੰਗਠਨ 'ਚੋਂ ਨਿਕਲ ਜਾਣਾ, ਇਹਦਾ ਮਤਲਬ ਹੈ ਕਿ ਕੈਪਟਨ ਦੀ ਕਪਤਾਨੀ ਹੈ ਜਿਹੜੀ ਕਾਂਗਰਸ ਨੂੰ ਇੱਕ ਮੁੱਠ ਨਹੀਂ ਰੱਖ ਪਾ ਰਹੀ। ਕਿਉਂਕਿ ਆਪਾਂ ਮੋਗੇ ਵਾਲਾ ਕੱਲ ਵੀ ਵਿਚਾਰਿਆ ਸੀਗਾ ਮਾਮਲਾ, ਜਿਵੇਂ ਉੱਥੇ ਵੀ ਆਪਸ ਦੇ ਵਿੱਚ ਜਿਹੜੇ ਨੇਤਾ ਨੇ ਸ਼ਿਕਾਇਤੀ ਹੋ ਰਹੇ ਇੱਕ ਦੂਜੇ ਦੇ ਵਿਰੁੱਧ ਦੋਸ਼ ਲਾ ਰਹੇ ਆ। ਸੋ ਕੈਪਟਨ ਦੀ ਕਪਤਾਨੀ ਤੇ ਵੀ ਸਵਾਲ ਉੱਠੇਗਾ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਕੈਪਟਨ ਦੇ ਕਾਫੀ ਜਿੱਦਾਂ ਕਹਿ ਲਈਏ ਕਿ ਕੈਪਟਨ ਦੀ ਸ਼ੈਲੀ ਦੇ ਮੁਕਾਬਲੇ ਦੇ ਹੀ ਸੀਗੇ ਨੇਤਾ ਔਰ ਕਾਫੀ ਕੈਪਟਨ ਦੇ ਪੱਖ ਦੇ ਵਿੱਚ ਵੀ ਖੜਦੇ ਰਹੇ ਆ, ਤਾਂ ਉਹਨਾਂ ਦਾ ਜਿਹੜਾ ਇਹ ਜਾਣਾ ਕੈਪਟਨ ਦੀ ਨੁਮਾਇੰਦਗੀ ਤੇ ਕਿਤੇ ਨਾ ਕਿਤੇ ਪ੍ਰਸ਼ਨ ਚਿੰਨ੍ਹ ਲਾਵੇਗਾ ਔਰ ਆਮ ਆਦਮੀ ਪਾਰਟੀ ਨੂੰ ਖਾਸ ਤੌਰ ਤੇ ਦੁਆਬੇ ਦੇ ਵਿੱਚ ਇੱਕ ਬਹੁਤ ਵੱਡਾ ਲੀਡਰ ਮਿਲੇਗਾ ਔਰ ਦੁਆਬੇ ਦੇ ਵਿੱਚੋਂ
ਨਹੀਂ ਮਾਲਵੇ 'ਚ ਮਾਝੇ ਦੇ ਵਿੱਚ ਵੀ ਇਸ ਸੁਖਪਾਲ ਸਿੰਘ ਖਹਿਰਾ ਕਿਉਂਕਿ ਬੇਬਾਕ ਬੁਲਾਰੇ ਆ ਔਰ ਬੜੇ ਕੰਮ ਕਰਨ ਵਾਲੇ ਭਜਨ ਨੱਚਣ ਵਾਲੇ ਨੌਜਵਾਨ ਆ, ਤਾਂ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਅਸਰ ਹੋਏਗਾ। ਪਰ ਹੁਣ ਦੇਖਣਾ ਇਹ ਹੋਏਗਾ ਕਿ ਜਿਹੜੇ ਇਹਨਾਂ ਦੇ ਇੱਥੋਂ ਦੇ ਪੰਜਾਬ ਵਾਲੇ ਨੇਤਾ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੂੰ ਪ੍ਰਵਾਨ ਕੀਤਾ ਉਤਲਿਆਂ ਨੇ, ਦਿੱਲੀ ਵਾਲਿਆਂ ਨੇ, ਪੰਜਾਬ ਵਾਲੇ ਤੇ ਇਹਨੂੰ ਦੇਖਦੇ ਕਾਣੀ ਅੱਖ ਨਾਲ ਸੀ ਕਿ ਜੇ ਇਹ ਆ ਗਿਆ ਕੱਲ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਨਾ ਬਣ ਜਾਵੇ। ਸੋ ਪੰਜਾਬ ਵਾਲੇ ਉਹਨੂੰ ਕਬੂਲ ਕਰ ਲੈਣਗੇ ਮਨ ਤੋਂ, ਇਹ ਆਪਣੇ ਆਪ 'ਚ ਸਵਾਲ ਹੈ। ਔਰ ਦੂਜਾ ਸਵਾਲ ਇਹ ਹੈ ਕਿ ਦੇਖੋ ਸੁਖਪਾਲ ਸਿੰਘ ਖਹਿਰਾ ਦੀ ਕਦਰ ਅਸੀਂ ਪੱਤਰਕਾਰ ਵੀ ਇਸ ਕਰਕੇ ਕਰਦੇ ਹਾਂ ਕਿ ਜਦੋਂ ਵੀ ਬੋਲਦੇ ਆ ਤਾਂ ਜਿੱਥੇ ਆਪਦੀ ਪਾਰਟੀ ਉਹਨਾਂ ਦੀ ਝੂਠੀ ਹੁੰਦੀ, ਆਪਦੀ ਪਾਰਟੀ ਗਲਤ ਹੁੰਦੀ ਹੈ, ਉਹ ਆਪਦੀ ਪਾਰਟੀ ਨੂੰ ਵੀ ਭੰਡ ਦਿੰਦੇ ਆ, ਆਪਦੀ ਪਾਰਟੀ ਨੂੰ ਵੀ ਕੁੱਟ ਦਿੰਦੇ ਆ। ਤਾਂ ਆਮ ਆਦਮੀ ਪਾਰਟੀ ਤਾਂ ਪਾਰਟੀ ਦੇ ਆਪਣੇ ਜਿਹੜੇ ਵਰਕਰ ਆ ਜਾਂ ਆਪਣੇ ਨੇਤਾ ਹੈ ਉਹਨਾਂ ਦੀ ਬਗਾਵਤ ਜਾਂ ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜੀ ਸ਼ੈਲੀ ਹੈ ਉਹ ਬਰਦਾਸ਼ਤ ਨਹੀਂ ਕਰਦੀ। ਅਸੀਂ ਵੇਖਿਆ ਕਿ ਬਹੁਤ ਸਾਰਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜੋ ਪਾਰਟੀ ਦੇ ਨਿਯਮਾਂ ਕਾਇਦਿਆਂ ਦੇ ਉਲਟ ਚੱਲਦਾ। ਪਰ ਸੁਖਪਾਲ ਸਿੰਘ ਖਹਿਰਾ ਦੀ ਇਹ ਸ਼ੈਲੀ ਹੈ ਕਿ ਜਿੱਥੇ ਕੋਈ ਗਲਤ ਹੈ ਉਹਨੇ ਗਲਤ ਕਹਿ ਦੇਣਾ। ਪਰ ਹੁਣ ਇਹੀ ਦੇਖਣਾ ਹੋਏਗਾ ਕਿ ਸੁਖਪਾਲ ਸਿੰਘ ਖਹਿਰਾ ਦਾ ਉਹ ਅੰਦਾਜ਼ ਆਮ ਆਦਮੀ ਪਾਰਟੀ 'ਚ ਬਰਕਰਾਰ ਰਹਿੰਦਾ ਕਿ ਜਿੱਥੇ ਕੋਈ ਪੰਜਾਬ ਦਾ ਨੇਤਾ ਗਲਤ ਹੋਇਆ ਉਹ ਟੋਕਣ ਦੀ ਹਿੰਮਤ ਕਰਨਗੇ। ਜੇ ਉਹ ਟੋਕਣ ਦੀ ਹਿੰਮਤ ਕਰਨਗੇ ਤਾਂ ਕੀ ਆਮ ਆਦਮੀ ਪਾਰਟੀ ਵਾਲੇ ਉਸ ਆਲੋਚਨਾ ਨੂੰ ਪਚਾ ਸਕਣਗੇ? ਜੀ ਬਿਲਕੁਲ ਵੱਡੇ ਅਹਿਮ ਸਵਾਲ ਨੇ, ਤਾਂ ਵਕਤ ਦੇ ਗਰਭ ਦੇ ਵਿੱਚ ਨੇ। ਸੋ ਦੇਖਦੇ ਹਾਂ ਕੀ ਬਣਦਾ ਆ ਇਹਨਾਂ ਸਾਰਿਆਂ ਦਾ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਸਿਹਤ ਮੰਤਰੀ ਜਿਆਣੀ ਹੁਣੀ ਜਿਹੜੇ ਉਹ ਫੇਰ ਬੋਲੇ ਨੇ, ਤਾਂ ਇਸ ਵਾਰ ਮੈਨੂੰ ਲੱਗਦਾ ਹੋਰ ਵੀ ਵੱਡਾ ਵਿਵਾਦ ਸ਼ਾਇਦ ਬਣ ਜਾਵੇ। ਕਿਹੜੇ ਕੰਜਰ ਨੇ ਕਿਹਾ ਸ਼ਰਾਬ ਨਸ਼ਾ ਆ, ਇਹ ਕਹਿਣਾ ਸੀ ਉਹਨਾਂ ਦਾ? ਦੇਖੋ ਜੀ, ਸੁਰਜੀਤ ਕੁਮਾਰ ਜੈਨੀ ਹੈ ਜਿਹੜਾ ਹਮੇਸ਼ਾ ਹੀ ਉਹਦਾ ਬੋਲਣ ਦਾ ਜਿਹੜਾ ਢੰਗ ਆ ਉਹ ਮੰਤਰੀ ਤੇ ਕਿਸੇ ਪਾਸੋਂ ਲੱਗਦੇ ਨਹੀਂ, ਉਹ ਇੰਝ ਲੱਗਦੇ ਜਿਵੇਂ ਕਿਸੇ ਚੌਂਕੀ 'ਚ ਥਾਣੇਦਾਰ ਲੱਗੇ ਹੋਣ। ਉਹਨਾਂ ਦਾ ਪੱਤਰਕਾਰਾਂ ਨਾਲ ਗੱਲਬਾਤ ਕਰਨ ਦਾ ਸਲੀਕਾ ਇਹੋ ਜਿਹਾ ਥਾਣੇਦਾਰ ਵਾਲਾ ਕਿ ਉਹ ਉਸ ਸ਼ੈਲੀ 'ਚ ਉਸ ਅੰਦਾਜ਼ 'ਚ ਹੀ ਬੋਲਦੇ ਆ ਹਮੇਸ਼ਾ। ਕੱਲ ਵੀ ਉਹਨਾਂ ਦਾ ਜਿਹੜਾ ਬਿਆਨ ਹੈ ਬੜਾ ਸ਼ਰਮਸਾਰ ਕਰਨ ਵਾਲਾ ਕਿ ਇੱਕ ਸੰਵਿਧਾਨਕ ਅਹੁਦੇ ਦਾ ਐਡਾ ਵੱਡਾ ਮਿਨਿਸਟਰ ਔਰ ਪੁਰਾਣਾ ਪੋਲੀਟੀਸ਼ੀਅਨ ਇਹ ਸ਼ਬਦ ਯੂਜ਼ ਕਰਦਾ ਪੱਤਰਕਾਰਾਂ ਲਈ ਔਨ ਰਿਕਾਰਡ, ਤਾਂ ਇਸ ਤੋਂ ਵੱਡੀ ਸ਼ਰਮ ਵਾਲੀ ਕੋਈ ਗੱਲ ਹੋ ਹੀ ਨਹੀਂ ਸਕਦੀ। ਬਿਆਨ ਜਿਹੜਾ ਦਿੱਤਾ ਸੀ ਉਹ ਔਨ ਰਿਕਾਰਡ ਦਿੱਤਾ ਸੀ ਇਹਨੇ, ਕਿਸੇ ਨੇ ਉਹ ਇਹਦੇ ਤੇ ਸਿਰ ਤੇ ਕੋਈ ਪਿਸਤੌਲ ਰੱਖ ਕੇ ਬਿਆਨ ਨਹੀਂ ਸੀ ਦਵਾਇਆ ਕਿ ਜੈਨੀ ਸਾਹਿਬ ਇੰਝ ਬੋਲੋ। ਇਹਨਾਂ ਨੇ ਕੈਮਰਾ ਦੇ ਸਾਹਮਣੇ ਕਿਹਾ ਸੀ ਕਿ ਸ਼ਰਾਬ ਹੈ ਜਿਹੜਾ ਉਹ ਤੋਂ ਮੈਂ ਨਸ਼ਾ ਨਹੀਂ ਮੰਨਦਾ, ਇਹ ਪੀਣ ਵਾਲੇ ਤੇ ਨਿਰਭਰ ਕਰਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸ਼ਰਾਬ ਬੈਨ ਨਹੀਂ। ਸਾਰਿਆਂ ਨੇ ਉਹ ਵੀਡੀਓ ਦੇਖੀ, ਸਾਰਿਆਂ ਨੇ ਸੁਣਿਆ, ਕੋਈ ਪਿੱਛੇ ਤਾਂ ਖੜਾ ਨਹੀਂ ਸੀ ਬੰਦੂਕ ਲੈ ਕੇ ਕਿ ਜਿਹੜਾ ਜੈਨੀ ਸਾਹਿਬ ਨੂੰ ਉੱਥੇ ਬੋਲਣਾ ਪਿਆ। ਇਹਨਾਂ ਦੇ ਆਪਣੇ ਬਿਆਨ ਸੀ, ਆਪਣੇ ਬੋਲ ਸੀ, ਮੀਡੀਆ ਵਾਲਿਆਂ ਨੇ ਛਾਪ ਦਿੱਤੇ, ਮੀਡੀਆ ਵਾਲਿਆਂ ਨੇ ਵਿਖਾ ਦਿੱਤੇ। ਹੁਣ ਮੀਡੀਆ ਦਾ ਜਦੋਂ ਇਹ ਇੱਕ ਖਬਰ ਦਾ ਅੰਦਾਜ਼ ਹੁੰਦਾ ਹੈ, ਉਹ ਖਬਰ ਹੀ ਇਸ ਅੰਦਾਜ਼ 'ਚ ਬਣੀ ਕਿ ਜੈਨੀ ਸਾਹਿਬ ਨਿਸ਼ਾਨੇ ਤੇ ਆ ਗਏ। ਸਾਰਿਆਂ ਨੇ ਲਾਹਨਤਾਂ ਪਾਈਆਂ, ਸਾਰਿਆਂ ਨੇ ਤੋਏ ਕੀਤੀ ਤੇ ਉਸ ਤੋਂ ਬਾਅਦ ਬਕਾਇਦਾ ਫਾਜ਼ਿਲਕਾ ਤੋਂ ਚੱਲ ਕੇ ਚੰਡੀਗੜ੍ਹ ਜਾ ਕੇ ਇਹਨਾਂ ਨੂੰ ਮੋੜ ਕੱਟਣਾ ਪਿਆ, ਪ੍ਰੈਸ ਕਾਨਫਰੰਸ ਕਰਨੀ ਪਈ ਕਿ ਨਹੀਂ ਭਾਈ ਸ਼ਰਾਬ ਨੂੰ ਨਸ਼ਾ ਮੈਂ ਨਹੀਂ ਮੰਨਦਾ, ਸ਼ਰਾਬ ਨੂੰ ਤੇ ਸਗੋਂ ਬੈਨ ਕਰਨਾ ਚਾਹੀਦਾ ਪੰਜਾਬ ਦੇ ਵਿੱਚ। ਹੁਣ ਦੇਖੋ, ਇੱਕ ਪਾਸੇ ਇਹਨਾਂ ਨੇ ਕਿਹਾ ਸੀ ਕਿ ਸ਼ਰਾਬ ਨਸ਼ਾ ਨਹੀਂ, ਦੂਜੇ ਪਾਸੇ ਜਾ ਕੇ ਪ੍ਰੈਸ ਕਾਨਫਰੰਸ ਸੱਦੀ, ਬਕਾਇਦਾ ਇਹਨਾਂ ਨੇ ਪੀਸੀ ਕੀਤੀ ਉੱਥੇ ਚੰਡੀਗੜ੍ਹ ਦੇ ਵਿੱਚ ਸਾਰੇ ਪੱਤਰਕਾਰਾਂ ਨੂੰ ਵੱਡਿਆਂ ਨੂੰ ਬੁਲਾ ਕੇ, ਕਿਉਂਕਿ ਇਹਨਾਂ ਨੂੰ ਪਤਾ ਸੀ ਛੋਟੇ ਸ਼ਹਿਰ ਦੇ ਵਿੱਚ ਕਿਤੇ ਕਰਾਂਗਾ ਤੇ ਤਵੱਜੋ ਨਹੀਂ ਮਿਲਣੀ। ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਜਾ ਕੇ ਆਪਦੇ ਬਿਆਨ ਤੋਂ ਇਹਨਾਂ ਨੇ ਕੂਣੀ ਮੋੜਾ ਲਿਆ, ਕਹਿੰਦੇ ਜੀ ਸ਼ਰਾਬ ਤਾਂ ਬੈਨ ਹੋਣੀ ਚਾਹੀਦੀ ਹੈ। ਪਰ ਕੱਲ ਜਦੋਂ ਬਰਨਾਲੇ ਗਏ ਤਾਂ ਸਾਡਾ ਇੱਕ ਆਪਣਾ ਹੀ ਦੋਸਤ ਹੈ ਪੱਤਰਕਾਰ, ਉਹਨੇ ਸਵਾਲ ਕੀਤਾ ਕਿ ਜੈਨੀ ਸਾਹਿਬ ਇਹ ਕੀ ਗੱਲ ਹੈ ਕਿ ਤੁਸੀਂ ਵਾਰ-ਵਾਰ ਪਲਟ ਰਹੇ ਹੋ। ਤਾਂ ਉੱਥੇ ਉਹ ਜੈਨੀ ਸਾਹਿਬ ਦਾ ਜਿਹੜਾ ਸ਼ਬਦ ਸੀ ਕਿ ਕਿਹੜੇ ਕੰਜਰ ਨੇ ਕਿਹਾ ਕਿ ਸ਼ਰਾਬ ਨਸ਼ਾ ਹੈ, ਕਿ ਸ਼ਰਾਬ ਨਸ਼ਾ ਨਹੀਂ ਹੈ। ਸੋ ਇਹ ਸ਼ਬਦ ਤੁਸੀਂ ਸਿੱਧੇ ਤੌਰ ਤੇ ਕਹਿ ਸਕਦੇ ਹੋ ਕਿ ਮੈਂ ਮੰਨਦਾ ਜੀ ਕਿ ਉਸ ਵੇਲੇ ਬੋਲ ਨਿਕਲ ਗਏ ਹੋਣੇ ਆ, ਪਰ ਸ਼ਰਾਬ ਨਸ਼ਾ ਹੀ ਹੈ। ਸੋ ਇਹਦੇ 'ਚ ਕੁਝ ਵੱਡੀ ਖਾਸ ਗੱਲ ਨਹੀਂ ਸੀ। ਪਰ ਉੱਥੇ ਉਹਨਾਂ ਨੇ ਇਹ ਕਿਹਾ ਜੀ ਮੀਡੀਆ ਨੇ ਤੋੜ ਮਰੋੜ ਦਿੱਤਾ ਮੇਰੇ ਸ਼ਬਦਾਂ ਨੂੰ, ਮੇਰੇ ਬਿਆਨ ਨੂੰ। ਇਹ ਸਾਰਾ ਮੀਡੀਆ ਉਹ ਗਲਤ ਪ੍ਰਚਾਰ ਕਰਦਾ, ਸਾਡੀ ਸਹੀ ਗੱਲ ਲੋਕਾਂ ਤੱਕ ਪਹੁੰਚਾਉਂਦਾ ਨਹੀਂ। ਪਰ ਇਹ ਜਿਹੜਾ ਨੇਤਾਵਾਂ ਦਾ ਇੱਕ ਸਟੰਟ ਆ। ਦੇਖੋ ਜੀ, ਜਦੋਂ ਤੇ ਇਹਨਾਂ ਦੇ ਖਬਰ ਹੱਕ 'ਚ ਲੱਗ ਜਾਂਦੀ ਹੈ, ਇਹ ਕਦੇ ਇਹਨਾਂ ਨੇ ਕਿਸੇ ਨੂੰ ਥੈਂਕ ਯੂ ਤੱਕ ਨਹੀਂ ਕੀਤਾ, ਪੱਤਰਕਾਰ ਨੂੰ ਸ਼ੁਕਰੀਆ ਤੱਕ ਨਹੀਂ ਕਿਹਾ। ਜਦੋਂ ਇਹ ਜਾਂਦੇ ਆ ਫਸ ਤੇ ਫਿਰ ਇਹ ਪੱਤਰਕਾਰਾਂ ਦੇ ਮੋਢੇ ਤੇ ਰੱਖ ਕੇ ਚਲਾ ਜਾਂਦੇ ਆ ਜੀ ਪੱਤਰਕਾਰਾਂ ਨੇ ਬਿਆਨ ਤੋੜ ਮਰੋੜ ਦਿੱਤਾ। ਹੁਣ ਤੁਸੀਂ ਦੇਖੋ ਜੀ, ਪੱਤਰਕਾਰ ਉੱਥੇ ਦਨਾਲੀ ਬੰਦੂਕਾਂ ਲਈ ਫਿਰਦੇ ਨਾਲ ਕਿ ਜਿਹੜੇ ਇਹਨਾਂ ਦੇ ਕੰਨ ਨਾਲ ਲਾ ਦਿੰਦੇ ਜੀ ਇੰਝ ਬੋਲੋ। ਜਿਹੜੀਆਂ ਚੀਜ਼ਾਂ ਰਿਕਾਰਡ ਹੁੰਦੀਆਂ ਨੇ ਉਹ ਅੱਗੇ ਰੱਖ ਦਿੰਦੇ ਆ ਲੋਕਾਂ 'ਚ। ਪੱਤਰਕਾਰਾਂ ਨੂੰ ਇਸ ਤਰ੍ਹਾਂ ਦਾ ਕਹਿਣਾ, ਇਹਨਾਂ ਨੇ ਇੱਕ ਰਾਹ ਰੱਖਿਆ ਹੋਇਆ ਹੈ ਜੀ, ਕਿਉਂਕਿ ਅੱਜ ਦੇਖੋ ਇਹਨਾਂ ਨੇ ਕੰਜਰ ਕਿਹਾ, ਹੁਣ ਉਹ ਵੀ ਔਨ ਰਿਕਾਰਡ ਕਿਹਾ
ਤੇ ਕੱਲ ਨੂੰ ਕਹਿ ਦੇਣਗੇ ਜੀ ਪੱਤਰਕਾਰਾਂ ਨੇ ਇਹ ਵੀ ਬਿਆਨ ਤੋੜ ਮਰੋੜ ਦਿੱਤਾ। ਸੋ ਇਹਨਾਂ ਕੋਲ ਇੱਕ ਹਥਿਆਰ ਹੈ ਨਿਕਲਦਾ ਕਿ ਜੀ ਸਾਡਾ ਬਿਆਨ ਮੀਡੀਆ ਨੇ ਤੋੜ ਮਰੋੜ ਦਿੱਤਾ। ਹੁਣ ਮੀਡੀਆ ਜਿਹੜਾ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਤੇ ਸਭ ਤੋਂ ਜ਼ਿਆਦਾ ਕਸੂਤਾ ਫਸਿਆ ਹੋਇਆ। ਜੀ 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 ਤੇ ਅਗਲੀ ਮਿੰਟੂ ਜੀ ਗੱਲ ਕਰੀਏ ਜਿਹੜੇ ਵੱਡੀ ਖੋਰ ਪਟਵਾਰੀ ਨੂੰ ਪਤਨੀ ਨੇ ਹੀ ਟੰਗਵਾਇਆ। ਹਾਂਜੀ, ਇਹ ਜਿਹੜਾ ਪਤੀ ਸੀਗਾ ਇਹਦੀ ਕਿਸਮਤ ਮਾੜੀ ਕਹਿ ਸਕਦੇ ਹਾਂ। ਪਟਵਾਰੀ ਲੱਗਾ ਸੀਗਾ, ਖੂਬ ਅੰਬ ਖਾਧੇ, ਖੂਬ ਖਖੜੀਆਂ ਖਾਧੀਆਂ, ਸਾਰਾ ਕੁਛ ਫਰੀ ਦਾ ਸਾਰਾ ਕੁਛ ਜੋੜਿਆ ਵਟਿਆ ਤੇ ਅੰਤ ਜਿਹੜਾ ਸਾਰਾ ਕੁਛ ਭੰਗ ਦੇ ਭਾੜੇ ਰੁੜ ਗਿਆ। ਔਰ ਰੋੜਿਆ ਕਿੰਨੇ? ਉਹਦੀ ਪਤਨੀ ਨੇ। ਬਠਿੰਡੇ ਦਾ ਇਹ ਪਟਵਾਰੀ ਸੀਗਾ ਜੀ, ਇਹਦੀ ਪੋਸਟਿੰਗ ਸੀ ਡੇਲੂਆਣਾ ਪਿੰਡ ਦੇ ਵਿੱਚ। ਔਰ ਦੱਸਦੇ ਕਿ ਪਟਵਾਰੀ ਨੇ ਕਾਪਾ ਜਿਹੜਾ ਸੀ ਉਹ ਕਾਫੀ ਤਿੱਖਾ ਕਰਕੇ ਰੱਖਿਆ ਸੀ, ਕਾਫੀ ਜ਼ੋਰਦਾਰ ਤਰੀਕੇ ਨਾਲ ਵੱਢਦਾ ਸੀ, ਜਿਹਨੂੰ ਵੱਢਦਾ ਸੀ। ਚੰਗੇ ਪੈਸੇ ਜੋੜੇ 2012 ਤੋਂ 15 ਦੇ ਦਰਮਿਆਨ, ਯਾਨੀ 3 ਕੁ ਸਾਲਾਂ 'ਚ ਚੰਗੀ ਚੋਖੀ ਕਮਾਈ ਕੀਤੀ। ਮੁੜ ਕੇ ਕੀ ਹੋਇਆ ਜੀ, ਆਪਣੀ ਜਿਹੜੀ ਪਤਨੀ ਸੀਗੀ, ਸੁਪਤਨੀ ਸੀ, ਉਹਦੇ ਨਾਲ ਇਹਦੀ ਅਣਬਣ ਹੋ ਗਈ ਇਸ ਪਟਵਾਰੀ ਦੀ। ਤੇ ਉਹ ਜਿਹੜੀ ਪਤਨੀ ਸੀ, ਤੁਹਾਨੂੰ ਪਤਾ ਕਿ ਘਰ ਦੇ ਭੇਤੀ ਲੰਕਾ ਢਾ ਦਿੰਦੇ, ਘਰ ਦੇ ਭੇਤੀ ਜਿਹੜੇ ਵੱਡੇ ਵੱਡੇ ਕਿਲੇ ਗਿਰਾ ਦਿੰਦੇ ਆ। ਉਹ ਪਤਨੀ ਨੇ ਕੀ ਕੀਤਾ ਜੀ, ਅੰਦਰ ਖਾਤੇ ਸਾਰੀਆਂ ਜਿਹੜੀਆਂ ਇਹਦੀਆਂ ਕਮਜ਼ੋਰੀਆਂ, ਜਿਹੜੀਆਂ ਇਹਦੀਆਂ ਚੋਰੀਆਂ, ਜਿਹੜੀਆਂ ਇਹਦੀਆਂ ਸਾਰੀਆਂ ਸੀਗੀਆਂ ਬਦਕਾਰੀਆਂ, ਉਹ ਸਾਰੀਆਂ ਉਹਨੇ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਸਬੂਤ ਜਟਾਉਣੇ ਸ਼ੁਰੂ ਕਰ ਦਿੱਤੇ। ਤੇ ਸਾਰੀ ਜਾਇਦਾਦ ਦੇ ਅੰਕੜੇ ਜਿੱਥੇ ਜਿੱਥੇ ਬਣਾਈ ਸੀ, ਜਿੱਥੇ ਜਿੱਥੇ ਉਹ ਬਣਾਏ ਸੀਗੇ, ਪਲਾਟ ਲਏ ਸੀਗੇ, ਜਿੱਥੇ ਜਿੱਥੇ ਪਾਸ਼ ਇਲਾਕਿਆਂ 'ਚ ਮਕਾਨ ਖਰੀਦੇ ਸੀ, ਸਾਰਿਆਂ ਦੀਆਂ ਰਜਿਸਟਰੀਆਂ ਫਰਦਾਂ ਕੱਢ ਕੇ ਚੁੱਕ ਕੇ ਵਿਜੀਲੈਂਸ ਦੇ ਮੇਜ਼ ਤੇ ਮਾਰੀਆਂ ਕਿ ਆਹ ਚੱਕੋ ਜੀ। ਤੇ ਨਾਲ ਇਨਕਮ ਵੀ ਦੱਸ ਦਿੱਤੀ ਕਿ 3 ਸਾਲਾਂ 'ਚ ਕੋਲੇ ਦੀ ਇਨਕਮ ਬਣਦੀ ਹੈ 50 ਲੱਖ ਦੀ, ਤੇ ਪ੍ਰੋਪਰਟੀ ਜਿਹੜੀ ਖਰੀਦੀ ਹੈ ਉਹ ਇਹਨੇ ਖਰੀਦੀ ਹੈ 83 ਲੱਖ ਦੀ। ਯਾਨੀ ਹੁਣ ਇਹ ਪੁੱਛੋ ਇਹਦੇ ਕੋਲੋਂ ਕਿ ਆਮਦਨ ਸਾਰੇ ਵਸੀਲਿਆਂ ਤੋਂ ਕੁੱਲ ਮਿਲਾ ਕੇ ਜਿਹੜੀ ਇਹਦੀ ਬਣੀ 3 ਸਾਲਾਂ 'ਚ 50 ਲੱਖ, ਤੇ ਜਿਹੜੀ ਜ਼ਮੀਨ ਹੈ ਉਹ ਖਰੀਦੀ ਹੈ 83 ਲੱਖ ਦੀ, ਬਾਕੀ ਰਹਿੰਦਾ 33 ਲੱਖ ਰੁਪਈਆ ਕਿੱਥੋਂ ਆਇਆ? ਤਾਂ ਪਟਵਾਰੀ ਸਾਹਿਬ ਕਸੂਤੇ ਫਸ ਗਏ। ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ। ਯਾਨੀ ਪਤਨੀ ਨੇ ਜਿਹੜਾ ਉਹਦਾ ਸੀਗਾ ਕੱਚਾ ਚਿੱਟਾ ਫਰੋਲ ਦਿੱਤਾ। ਹੁਣ ਵੱਡੀ ਖੋਰ ਲੋਕਾਂ ਲਈ ਇੱਕ ਸਬਕ ਹੈ, ਮੋਰਲ ਹੈ ਕਹਾਣੀ ਦਾ, ਕਿ ਜੇਕਰ ਚੋਰੀ ਕਰਨੀ ਹੈ ਮਿੱਤਰੋ ਤੇ ਘਰ ਵਾਲੀ ਨਾਲ ਕਦੇ ਨਾ ਵਿਗਾੜੋ, ਚਾਹੇ ਵੇਲਣੇ ਖਾਣੇ ਪੈਣ, ਚੁੱਪ ਕਰਕੇ ਖਾਈ ਜਾਓ, ਨਹੀਂ ਤਾਂ ਭਾਂਡਾ ਤੁਹਾਡਾ ਭੱਜ ਜਾਣਾ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਜਿਹੜਾ ਖੇਤੀ ਦੇ ਲਈ, ਕਿਸਾਨੀ ਦੇ ਲਈ ਜਿਹੜਾ ਇਹ ਸਾਲ ਆ ਉਹ ਕਾਫੀ ਮਨਹੂਸ ਰਿਹਾ। ਕੇਂਦਰ ਦੀਆਂ ਕਈ ਯੋਜਨਾਵਾਂ ਆ, ਉਹਦੇ ਵਿੱਚ ਕਟੌਤੀ ਕੀਤੀ ਗਈ। ਬਹੁਤ ਜ਼ਿਆਦਾ ਇਹ ਮਨਹੂਸ ਰਿਹਾ। ਔਰ ਸਾਡੇ ਇੱਧਰ ਮਾਲਵੇ ਪੱਟੀ 'ਚ, ਜਿਹਨੂੰ ਨਰਮਾ ਪੱਟੀ ਤੁਸੀਂ ਕਹਿ ਦਿੰਦੇ ਹੋ, ਇਹਦੇ 'ਚ ਦਹਾਕਿਆਂ ਬਾਅਦ ਇਸ ਤਰ੍ਹਾਂ ਦਾ ਦੌਰ ਆਇਆ ਜੀ ਕਿ ਅੱਜ ਮਜ਼ਦੂਰ ਤੇ ਕਿਸਾਨ ਹਾਲੇ ਵੀ ਕੁੱਬੇ ਦੇ ਕੁੱਬੇ ਆ, ਹਾਲੇ ਵੀ ਨਹੀਂ ਉੱਠ ਪਾ ਰਹੇ। ਜਿਹੜਾ ਇਹ ਵੱਡਿਆ ਟੁੱਕੀ ਕੀਤੀ ਹੈ ਮੰਤਰੀ ਤੇ ਡਾਇਰੈਕਟਰ ਹੋਰਾਂ ਨੇ, ਸਾਰਿਆਂ ਨੇ ਰਲ ਕੇ ਜੋ ਕੀਤਾ, ਉਹ ਨਰਮੇ ਦੇ ਜਿਹੜੇ ਟਿੰਡੇ ਖਾਧੇ ਇਹਨਾਂ ਨੇ ਟੁੱਕੇ ਆ। ਸੋ ਉਹ ਮਾਰ ਤੋਂ ਹਾਲੇ ਤੱਕ ਵੀ ਕਿਸਾਨ ਮਜ਼ਦੂਰ ਹੈ ਜਿਹੜਾ ਉੱਠ ਨਹੀਂ ਪਾ ਰਿਹਾ ਇਸ ਇਲਾਕੇ ਦੇ ਵਿੱਚ। ਜਦੋਂ ਪਿੰਡਾਂ ਦੇ ਵਿੱਚ ਜਾਈਏ, ਮਜ਼ਦੂਰ ਵੀ ਤਰਾਹ ਕਰ ਰਹੇ, ਕਿਉਂਕਿ ਬੜੀ ਉਹਨਾਂ ਦੀ ਇੱਕ ਆਮਦਨ ਦਾ ਜ਼ਰੀਆ ਸੀ, ਬੜੀ ਵੱਡੀ ਆਮਦਨ ਆ ਜਾਂਦੀ ਸੀ ਨਰਮੇ ਦੀ ਚੁਗਾਈ ਤੋਂ। 1 ਕੁਆਂਟਲ ਦੀ ਚੁਗਾਈ ਕਰਕੇ ਮਜ਼ਦੂਰ 500-600 ਰੁਪਈਆ ਬੜੀ ਆਸਾਨੀ ਨਾਲ ਕਮਾ ਲੈਂਦਾ ਸੀ ਇੱਕ ਦਿਨ ਦੇ ਵਿੱਚ। ਤੇ ਜੇ ਉਹ ਸਾਰਾ ਪਰਿਵਾਰ ਚੁਗਦਾ ਤੇ ਤੁਸੀਂ ਦੇਖ ਲਓ 2-3 ਕੁਆਂਟਲ ਨਰਮਾ ਜਿਹੜਾ 5-6 ਜੀ ਆਰਾਮ ਨਾਲ ਚੁਗ ਦਿੰਦੇ ਸੀ। ਤੇ ਕਿੱਥੇ ਉਹਨਾਂ ਦੀ ਆਮਦਨ ਜਾਂਦੀ ਸੀ? ਅੱਜ ਮਜ਼ਦੂਰ ਵੀ ਮਹਿਰੂਮ ਹੈ ਇਸ ਆਮਦਨ ਤੋਂ। ਕਿਸਾਨ ਹੈ ਜਿਹੜਾ ਉਹ ਤੇ ਤੁਹਾਨੂੰ ਪਤਾ ਪਹਿਲਾਂ ਹੀ ਰਗੜਿਆ ਗਿਆ। ਇਸ ਕਰਕੇ ਇਹ ਜਿਹੜਾ ਸਾਲ ਸੀ ਕਿਸਾਨ ਤੇ ਮਜ਼ਦੂਰ ਦੋਨਾਂ ਲਈ ਬੜਾ ਮਨਹੂਸ ਚੜਿਆ। ਕਿਉਂਕਿ ਪਹਿਲਾਂ ਜਦੋਂ ਸ਼ੁਰੂ ਦੇ ਵਿੱਚ ਸਾਲ ਹੋਇਆ ਤਾਂ ਜਿਹੜਾ ਕਣਕ ਦੀ ਜਿਣਸ ਸੀ ਉਹਦੇ ਤੇ ਵੈਲਿਊ ਕੱਟ ਲਾ ਦਿੱਤਾ ਗਿਆ ਕੇਂਦਰ ਵੱਲੋਂ। ਕਿਸਾਨ ਬੜਾ ਰੋਏ ਪਿੱਟੇ, ਵੈਲਿਊ ਕੱਟ ਲਾ ਕੇ ਖਰੀਦਿਆ ਗਿਆ। ਉਸ ਤੋਂ ਪਿੱਛੇ ਜੇ ਚੱਲ ਜਾਈਏ ਤਾਂ ਝੋਨੇ ਵਾਲੇ ਪੈਸੇ ਜਿਹੜੇ ਸੀਗੇ ਉਹ ਵੀ ਲੇਟ ਆਏ। ਹੁਣ ਐਤਕੀ ਕਣਕ ਤੋਂ ਬਾਅਦ ਜਦੋਂ ਝੋਨਾ ਆਇਆ, ਝੋਨੇ ਨਾਲ ਵੀ ਇਹੀ ਹਸ਼ਰ ਕੀਤਾ ਗਿਆ। ਬਾਸਮਤੀ ਸੀ ਜਿਹੜੀ ਉਹ ਕਿਸਾਨ ਵੇਚ ਕੇ ਨਹੀਂ ਆਏ, ਕਿਸਾਨ ਮੰਡੀਆਂ 'ਚ ਸੁੱਟ ਕੇ ਆਏ 1200 ਨੂੰ 1300 ਨੂੰ। ਜਦੋਂ ਕਿਸਾਨਾਂ ਦੇ ਹੱਥੋਂ ਬਾਸਮਤੀ ਨਿਕਲ ਗਈ, ਉਹੀ ਬਾਸਮਤੀ ਜਦੋਂ ਵਪਾਰੀਆਂ ਕੋਲ ਪਹੁੰਚੀ ਤੇ ਉਹ 2500-3000 ਨੂੰ ਹੋ ਗਈ। ਸੋ ਇਹ ਲੁੱਟ ਵੀ ਜਾਰੀ ਰਹੀ। ਵੈਲਿਊ ਕੱਟ ਜਿਹੜੇ ਸੀਗੇ ਝੋਨੇ ਤੇ ਉਹਦੇ ਤੇ ਵੀ ਲੱਗੇ, ਨਵੀਂ ਦੇ ਨਾਂ ਤੇ ਬਹੁਤ ਸਾਰੀ ਲੁੱਟ ਕਰਦੇ ਰਹੇ। ਔਰ ਤੀਜੀ ਜਿਹੜੀ ਗੱਲ ਆ, ਕਿਸਾਨਾਂ ਲਈ ਇਹ ਸਾਲ ਇਸ ਕਰਕੇ ਵੀ ਭਾਰਾ ਰਿਹਾ ਕਿ ਨਰਮੇ ਪੱਟੀ ਦੇ ਵਿੱਚ ਹੀ ਜਦੋਂ ਆ ਨਰਮਾ ਖਰਾਬ ਹੋਇਆ, ਅਗਸਤ ਤੋਂ ਲਾ ਲਓ, ਅਗਸਤ ਦੇ ਵਿੱਚ ਕਿਸਾਨਾਂ ਨੇ ਹੱਥ ਖੜੇ ਕਰ ਦਿੱਤੇ ਸੀ ਕਿ ਚਿੱਟਾ ਮੱਛਰ ਹੈ ਜਿਹੜਾ ਉਹ ਚੱਟ ਗਿਆ ਸਭ ਕੁਛ। ਤਾਂ ਉਸ ਤੋਂ ਲੈ ਕੇ
ਹੁਣ ਥੋੜੇ ਜਿਹੇ ਮਹੀਨੇ ਗੁਜ਼ਰੇ ਆ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਤਾਂ 100 ਕਿਸਾਨ ਜਿਹਦੇ ਚੋਂ 4 ਬੀਬੀਆਂ ਵੀ ਨੇ ਇਕੱਲੇ ਮਾਲਵੇ ਦੇ ਵਿੱਚ, ਉਹ ਮੌਤ ਦੇ ਮੂੰਹ 'ਚ ਜਾ ਪਏ। ਉਹਨਾਂ ਨੇ ਖੁਦਕੁਸ਼ੀ ਕਰ ਲਈ, ਜ਼ਿੰਦਗੀ ਦੇ ਅੱਗੇ ਸਮਰਪਣ ਕਰ ਦਿੱਤਾ, ਮੌਤ ਨੂੰ ਗਲ ਲਾ ਲਿਆ। ਜੇ ਸਾਰੇ ਪੰਜਾਬ ਦੀ ਗੱਲ ਕਰੀਏ ਤਾਂ ਰੋਜ਼ਾਨਾ ਔਸਤ ਹੈ ਜਿਹੜੀ ਸਾਡੀ ਪੱਤਰਕਾਰਾਂ ਦੀ ਔਸਤ ਹੈ, ਸਰਕਾਰੀ ਅੰਕੜਿਆਂ ਨੂੰ ਤੁਸੀਂ ਇੱਕ ਵਾਰੀ ਪਾਸੇ ਕਰ ਦਿਓ ਤਾਂ 4 ਤੋਂ 6 ਕਿਸਾਨ ਹੈ ਜਿਹੜੇ ਰੋਜ਼ਾਨਾ ਪੰਜਾਬ ਦੇ ਵਿੱਚ ਖੁਦਕੁਸ਼ੀ ਕਰਦੇ ਪਏ ਆ। ਰੋਜ਼ਾਨਾ ਜਿਹੜੇ ਮਾਮਲੇ 2-3 ਸਾਹਮਣੇ ਆ ਜਾਂਦੇ, 2-3 ਮਾਮਲੇ ਜਿਹੜੇ ਉਹ ਕਿਸੇ ਕਾਰਨ, ਸਮਾਜਿਕ ਕਾਰਨ, ਪਰਿਵਾਰਕ ਕਾਰਨ ਜਿਹੜੇ ਰਹਿ ਜਾਂਦੇ, ਪਰ 4 ਤੋਂ 6 ਜਿਹੜੇ ਕਿਸਾਨ ਆ ਉਹ ਰੋਜ਼ਾਨਾ ਖੁਦਕੁਸ਼ੀ ਕਰਦੇ ਹੀ ਆ। ਸੋ ਇੱਕ ਬਹੁਤ ਭਿਆਨਕ ਦੌਰ ਹੈ ਕਿਸਾਨਾਂ ਲਈ, ਮੌਤ ਦੇ ਖੂਹ ਦੇ ਉਹ ਮੁਹਾਨ ਤੇ ਖੜੇ ਆ ਕਿਸਾਨ, ਕਿਉਂਕਿ ਕਿਸਾਨਾਂ ਲਈ ਨਾ ਤੇ ਪੰਜਾਬ ਸਰਕਾਰ ਨੇ ਕੁਛ ਕੀਤਾ, ਨਾ ਕੇਂਦਰ ਕਰ ਰਹੀ ਹੈ। ਹੁਣ ਕੇਂਦਰ ਦੀ ਕਰਤੂਤ ਵੇਖੋ, ਕੇਂਦਰ ਨੇ ਜਿਹੜੀ UPA ਸਰਕਾਰ ਸੀ, ਬੇਸ਼ੱਕ ਮਨਮੋਹਨ ਸਰਕਾਰ ਨੂੰ ਇਹ ਕਹਿੰਦੇ ਸੀ ਸਾਡੀ ਮਤਰੇਈ ਮਾਂ ਹੈ, ਪਰ ਮਤਰੇਈ ਮਾਂ ਇਹ ਸਕੀ ਮਾਂ ਨਾਲੋਂ ਟੁੱਕ ਜਿਹੜਾ ਵਧੀਆ ਦਿੰਦੀ ਸੀਗੀ ਰਾਜ ਸਰਕਾਰ ਨੂੰ। ਹੁਣ ਇਹਨਾਂ ਨੇ ਜਿਹੜੀ ਪਹਿਲਾਂ 60 ਤੇ 40 ਅਨੁਪਾਤ ਦੀ ਰਾਸ਼ੀ ਹੁੰਦੀ ਸੀਗੀ ਕੇਂਦਰ ਵੱਲੋਂ ਜਾਰੀ ਕੀਤੀ ਜਾਂਦੀ ਸੀ, ਯਾਨੀ 60 ਪੈਸੇ ਉਹਨਾਂ ਭੇਜਣੇ, 40 ਪੈਸੇ ਯੋਜਨਾਵਾਂ 'ਚ ਇਹਨਾਂ ਪਾਉਣੇ, ਤਾਂ ਉਹ ਜਿਹੜੀ ਯੋਜਨਾ ਸੀ ਇਹ ਮੋਦੀ ਸਰਕਾਰ ਨੇ ਆਉਂਦੇ ਹੀ ਉਹ 60 ਪੈਸੇ ਘਟਾ ਕੇ 50 ਪੈਸੇ ਕਰ ਦਿੱਤੇ। ਬੜੇ ਜ਼ਿਆਦਾ ਕੱਟ ਲਾਏ, ਜਿੱਦਾਂ 169 ਕਰੋੜ ਰੁਪਇਆ ਇਹਨਾਂ ਨੇ ਭੇਜਿਆ ਅੰਨ ਸੁਰੱਖਿਆ ਮਿਸ਼ਨ ਲਈ, 37 ਕਰੋੜ ਰੁਪਇਆ ਬਾਗਬਾਨੀ ਲਈ, 52 ਕਰੋੜ ਰੁਪਇਆ ਹੋਰ ਸਕੀਮਾਂ, ਤੇ ਉਹਦੇ ਚੋਂ ਦੇਖੋ ਬਹੁਤ ਪਹਿਲਾਂ ਹੀ 10% ਕਟੌਤੀ ਹੋ ਗਈ, ਕੇਂਦਰ ਨੇ ਕਰ ਦਿੱਤੀ। 10% ਕਟੌਤੀ ਬਹੁਤ ਹੁੰਦੀ ਹੈ ਖੇਤੀ ਯੋਜਨਾਵਾਂ 'ਚ, ਉਹ ਮੋਦੀ ਸਰਕਾਰ ਨੇ ਕਰ ਦਿੱਤੀ। ਤੇ ਜਿਹੜਾ ਪੈਸਾ ਆਇਆ ਉਹ ਪੰਜਾਬ ਸਰਕਾਰ ਨੇ ਉਹਦੇ 'ਚ ਆਪਦੇ ਕੋਲੋਂ ਤੇ ਕੀ ਪਾ ਕੇ ਅੱਗੇ ਕਿਸਾਨਾਂ ਲਈ ਯੋਜਨਾਵਾਂ ਸ਼ੁਰੂ ਕਰਨੀਆਂ ਸੀ, ਉਹ ਜਿਹੜਾ ਪੈਸਾ ਆਇਆ ਉਹ ਇਹਨਾਂ ਨੇ ਦੂਜੀਆਂ ਮੋਰੀਆਂ 'ਚ ਵਾੜ ਦਿੱਤਾ। ਸੋ ਕਿਸਾਨ ਦਾ ਠੂਠਾ ਜਿਹੜਾ ਖਾਲੀ ਦਾ ਖਾਲੀ ਰਹਿ ਗਿਆ। ਇਸ ਕਰਕੇ ਇਹ ਜਿਹੜਾ ਵਰ੍ਹਾ ਹੈ ਕਿਸਾਨ ਲਈ, ਕਿਸਾਨੀ ਲਈ ਬਹੁਤ ਦੁਖਦਾਈ ਰਿਹਾ। ਔਰ ਖਾਸ ਤੌਰ ਤੇ ਜਦੋਂ ਕਿਸਾਨ ਤੇ ਕਿਸਾਨੀ ਤਬਾਹ ਹੁੰਦੀ ਹੈ, ਮਜ਼ਦੂਰ ਤਬਕਾ ਜਿਹੜਾ ਤਬਾਹ ਹੋ ਜਾਣਾ ਉਹ ਤੇ ਆਪੇ ਹੀ ਲਾਜ਼ਮੀ ਹੁੰਦਾ, ਮਜ਼ਦੂਰ ਤਬਕਾ ਵੀ ਰਗੜਿਆ ਗਿਆ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਵਿਸ਼ਵ ਕਬੱਡੀ ਕੱਪ ਦਾ ਜਿਹੜਾ ਘੁਟਾਲਾ ਸੀ ਉਹ ਆਪ ਹੀ ਘੁਟਾਲੇ ਦਾ ਸ਼ਿਕਾਰ ਹੋ ਗਿਆ। ਇਹ ਵੀ ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣੀ ਗੱਲ ਹੈ ਜੀ ਕਿ ਘੁਟਾਲਾ ਹੋਇਆ ਸੀ। ਦੂਜਾ ਵਿਸ਼ਵ ਕਬੱਡੀ ਕੱਪ ਹੋਇਆ ਸੀ ਨਾ ਜਿਹੜਾ ਜੀ, ਉਹ ਕੰਪਨੀ ਸੀਗੀ ਪਰਲ ਕੰਪਨੀ ਨੇ ਉਹਨੂੰ ਸਪਾਂਸਰ ਕੀਤਾ ਸੀ, ਉਹ ਪਰਲ ਵਰਲਡ ਕੱਪ ਨਾਲ ਮਸ਼ਹੂਰ ਸੀ ਉਸ ਨਾਮ ਦੇ ਨਾਲ। ਤੇ ਉਹਦੇ ਵਿੱਚ ਇਹ ਸ਼ਾਇਦ 2011 ਦੀ ਗੱਲ ਹੈ, ਮੈਨੂੰ ਲੱਗਦਾ, ਮੈਨੂੰ ਪੱਕਾ ਨਹੀਂ ਯਾਦ, 2011 ਜਾਂ 12 ਚ ਉਹ ਹੋਇਆ ਸੀਗਾ ਸੈਕੰਡ ਵਰਲਡ ਕੱਪ। ਉਹਦੇ ਵਿੱਚ ਇੱਕ ਘੁਟਾਲਾ ਸਾਹਮਣੇ ਆਇਆ ਸੀ ਕਿ ਜਦੋਂ ਬਠਿੰਡੇ ਦੇ ਵਿੱਚ ਮੈਚ ਸੀ ਤਾਂ ਲੋਕਾਂ ਨੂੰ ਉੱਥੇ ਲਿਆਉਣ ਲਈ, ਇਕੱਠ ਵਿਖਾਉਣ ਲਈ ਅਕਾਲੀ ਦਲ ਨੇ ਬਹੁਤ ਵੱਡੇ ਪੱਧਰ ਤੇ ਟਰਾਂਸਪੋਰਟੇਸ਼ਨ ਹੈ ਜਿਹੜੀ ਉਹ ਹਾਇਰ ਕੀਤੀ ਸੀਗੀ। ਤਾਂ ਉਹਦੇ ਵਿੱਚ ਕੀ ਹੋਇਆ ਜੀ ਕਿ ਜਿਹੜੇ ਅਫਸਰ ਸੀਗੇ ਟਰਾਂਸਪੋਰਟ ਵਿਭਾਗ ਦੇ, ਉਹਨਾਂ ਨੇ ਟਰਾਂਸਪੋਰਟਰਾਂ ਦੇ ਨਾਲ ਰਲ ਕੇ ਇੱਕ ਖੇਡ ਰਚਾ ਦਿੱਤੀ ਕਿ ਜਿਹੜੇ ਉਹ ਬਿੱਲ ਪੇ ਕਰਨੇ ਸੀ, ਇਹਨਾਂ ਨੇ ਜਿਹੜੇ ਸਕੂਟਰ ਸੀ, ਮੋਟਰਸਾਈਕਲ ਸੀ, ਜਿਹਦੇ ਘਰ ਦੇ ਵਿੱਚ ਕੋਈ ਮੋਪੜ ਖੜੀ ਸੀ, ਉਹਨੂੰ ਵੀ ਕਾਗਜ਼ਾਂ ਦੇ ਵਿੱਚ ਵਿਖਾ ਕੇ ਬੱਸ ਹੈ, ਮੋਪੜ ਨੂੰ ਵੀ ਬੱਸ ਬਣਾ ਕੇ, ਸਕੂਟੀ ਨੂੰ ਵੀ ਬੱਸ ਬਣਾ ਕੇ, ਮੋਟਰਸਾਈਕਲ ਨੂੰ ਵੀ ਬੱਸ ਬਣਾ ਕੇ ਇਹਨਾਂ ਨੇ ਪੇ ਕਰ ਦਿੱਤੇ। ਬੜਾ ਲੱਖਾਂ ਦਾ ਘੁਟਾਲਾ ਸੀ। ਨਾਲ ਦੀ ਨਾਲ ਹੀ ਉਹ ਘੁਟਾਲਾ ਸਾਹਮਣੇ ਆ ਗਿਆ ਕਿਉਂਕਿ ਕੋਈ ਟਰਾਂਸਪੋਰਟਰ ਸੀਗਾ ਮਹਿਰਾਜ ਦਾ, ਉਹਦਾ ਮੈਨੂੰ ਨਾਂ ਭੁੱਲ ਗਿਆ, ਸ਼ਾਇਦ ਉਹਨਾਂ ਸਮਿਆਂ 'ਚ ਉਹਦਾ ਨਾਂ ਗੁਰਪ੍ਰੀਤ ਸਿੰਘ ਸੀ, ਸ਼ਾਇਦ ਇਹੋ ਜਿਹਾ ਨਾਮ ਸੀਗਾ। ਉਹਨੇ RTI ਰਾਹੀਂ ਜਦੋਂ ਉਹ ਨੰਬਰ ਮੰਗ ਲਏ, ਉਹਨਾਂ ਦੀ ਸੂਚੀ ਮੰਗ ਲਈ, ਸਾਰੇ ਨੰਬਰ ਜਦੋਂ ਉਹਨੇ ਜਾ ਕੇ ਪੜਤਾਲੇ ਤੇ ਕੋਈ ਨੰਬਰ ਸਕੂਟਰ ਦਾ ਸੀ, ਕੋਈ ਮੋਟਰਸਾਈਕਲ ਦਾ ਸੀ, ਜਦੋਂ ਉਹ ਘਪਲਾ ਖੁੱਲਿਆ ਤੇ ਨਾਲ ਦੀ ਨਾਲ ਜਿਹੜੀ ਜਾਂਚ ਸੀਗੀ ਉਹਦੀ ਸ਼ਿਕਾਇਤ ਪਹਿਲਾਂ ਟਰਾਂਸਪੋਰਟ ਕਮਿਸ਼ਨਰ ਕੋਲੇ ਗਈ, ਉਸ ਤੋਂ ਬਾਅਦ ਵਿਜੀਲੈਂਸ ਕੋਲ ਗਈ। ਪਰ ਹੁਣ ਜਾਂਚ ਹੈ ਜਿਹੜੀ, ਦੇਖੋ 4 ਸਾਲ ਬੀਤ ਗਏ, ਚੌਥਾ 5ਵਾਂ ਸਾਲ ਜਿਹੜਾ ਉਹ ਅੰਤ ਨੂੰ ਆ ਗਿਆ। ਜਿਹੜੀ ਜਾਂਚ ਹੈ ਉਹ ਹਾਲੇ ਤੱਕ ਇੱਥੇ ਹੀ ਉਲਝੀ ਹੋਈ ਹੈ ਕਿ ਜਿਹੜਾ DTO ਫਸਿਆ ਸੀ ਉਹ ਕਹਿੰਦਾ ਜੀ ਮੇਰਾ ਪੱਖ ਜਿਹੜਾ ਚੰਗੀ ਤਰ੍ਹਾਂ ਨਹੀਂ ਸੁਣਿਆ ਗਿਆ। ਸੋ ਉਹ DTO ਦਾ ਪੱਖ ਦੁਬਾਰਾ ਸੁਣਦਿਆਂ 4-5 ਸਾਲ ਲੰਘ ਗਏ। ਇਸ ਕਰਕੇ ਹੁਣ ਕਿਹਾ ਜਾਣ ਲੱਗ ਪਿਆ ਕਿ ਜਿਹੜਾ ਇਹ ਘਪਲਾ ਸੀ ਉਸ ਘਪਲੇ ਦੀ ਜਾਂਚ ਨਾਲ ਵੀ ਘਪਲਾ ਹੋ ਗਿਆ। ਜੀ ਬਿਲਕੁਲ। ਇਹ ਕੋਈ ਸ਼ਾਇਦ ਨਵੀਂ ਗੱਲ ਵੀ ਨਾ ਹੋਈ ਹੋਵੇ, ਸ਼ਾਇਦ ਆਉਂਦੀ ਸਰਕਾਰ ਪਤਾ ਨਹੀਂ ਜਿਸ ਦੀ ਹੋਣੀ ਆ ਉਹ ਕੁਛ ਕਰੂਗੀ ਇਹਦੇ 'ਤੇ ਜਾਂ ਨਹੀਂ। ਅਗਲੀ ਗੱਲ ਕਰੀਏ ਅਬੋਹਰ ਕਾਂਡ ਦੇ ਵਿੱਚ ਜਿਹੜੇ ਹਾਈ ਕੋਰਟ ਆ ਉਹਨਾਂ ਨੇ ਪੀੜਤ ਪਰਿਵਾਰਾਂ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ। ਜੀ ਹਾਈ ਕੋਰਟ ਦੇ ਵਿੱਚ ਅਪਰੋਚ ਕੀਤੀ ਸੀ ਉਹਨਾਂ ਨੇ, ਪਰਿਵਾਰਾਂ ਨੇ, ਦੋਨਾਂ ਪਰਿਵਾਰਾਂ ਨੇ ਜਿਨ੍ਹਾਂ ਦਾ ਇੱਕ ਕਤਲ ਹੋ ਗਿਆ ਪੁੱਤਰ, ਤੇ ਜਿਹੜਾ
ਇੱਕ ਜ਼ਖਮੀ ਹੈ। 2 ਪਰਿਵਾਰਾਂ ਨੇ ਰਲ ਕੇ ਸੰਯੁਕਤ ਰੂਪ ਦੇ ਵਿੱਚ, ਸਾਂਝੇ ਰੂਪ ਦੇ ਵਿੱਚ ਹਾਈ ਕੋਰਟ ਦੇ ਵਿੱਚ ਗੁਹਾਰ ਲਾਈ ਸੀ ਕਿ ਸਾਡੀ ਜਾਨ ਨੂੰ ਖਤਰਾ ਹੈ। ਤਾਂ ਉਸ ਸੁਣਵਾਈ ਕਰਦੇ ਉਸ ਪਟੀਸ਼ਨ ਤੇ ਹਾਈ ਕੋਰਟ ਨੇ ਹਦਾਇਤਾਂ ਦਿੱਤੀਆਂ ਕਿ ਇਹਨਾਂ ਪਰਿਵਾਰਾਂ ਨੂੰ 5 ਮੁਲਾਜ਼ਮ, ਜਿਵੇਂ 4 ਜਿਹੜੇ ਆ ਸਿਪਾਹੀ ਹੌਲਦਾਰ ਤੇ 1 ASI 24 ਘੰਟੇ ਮੁਹੱਈਆ ਕਰਵਾਏ ਜਾਣ, ਇਹਨਾਂ ਦੀ ਹਿਫਾਜ਼ਤ ਕਰਨ। ਸੋ ਇਸ ਕਰਕੇ ਇੱਕ ਜਿਵੇਂ ਕਹਿ ਸਕਦੇ ਕਿ ਚੰਗੀ ਗੱਲ ਹੈ ਪਰਿਵਾਰਾਂ ਲਈ, ਉਹ ਥੋੜ੍ਹੀ ਜਿਹੀ ਉਹਨਾਂ ਨੂੰ ਇਸ ਮਾਮਲੇ 'ਚ ਸੁਰੱਖਿਅਤ ਫੀਲ ਕਰਨਗੇ ਉਹ। ਪਰ ਸਵਾਲ ਇਹ ਹੈ ਕਿ ਪੀੜਤ ਪਰਿਵਾਰ ਹਾਲੇ ਵੀ ਜਾ ਕੇ ਹਾਈ ਕੋਰਟ 'ਚ ਕਹਿ ਰਹੇ ਆ ਕਿ ਪੰਜਾਬ ਪੁਲਿਸ ਜਿਹਨੇ ਸਾਡੀ ਹਿਫਾਜ਼ਤ ਕਰਨੀ ਸੀ, ਉਹ ਸਾਡੇ ਘਰਾਂ 'ਚ ਛਾਪੇ ਮਾਰ ਕੇ ਸਾਡੇ ਤੇ ਦਬਾਅ ਪਾ ਰਹੀ ਹੈ ਕਿ ਰਾਜੀਨਾਮਾ ਕਰੋ। ਜਿਹੜੀ ਹਾਈ ਕੋਰਟ ਹੈ ਉਹਨੇ ਫਿਰ ਪੰਜਾਬ ਪੁਲਿਸ ਨੂੰ ਸੁਰੱਖਿਆ ਦੇ ਦਿੱਤੀ ਹੈ ਕਿ ਪੰਜਾਬ ਪੁਲਿਸ ਸੁਰੱਖਿਆ ਕਰੇਗੀ। ਹਾਲਾਂਕਿ ਜਿਹੜੇ ਪਰਿਵਾਰ ਸੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਕੇਂਦਰੀ ਏਜੰਸੀ ਦੀ ਕੋਈ ਸੁਰੱਖਿਆ ਦਿਓ, ਸਾਡਾ ਪੰਜਾਬ ਪੁਲਿਸ ਤੇ ਭਰੋਸਾ ਜਿਹੜਾ ਉੱਠ ਚੁੱਕਿਆ ਹੈ। ਪਰ ਹਾਈ ਕੋਰਟ ਨੇ ਇਹ ਮੰਗ ਹੈ ਜਿਹੜੀ ਉਹ ਨਜ਼ਰ ਅੰਦਾਜ਼ ਕਰ ਦਿੱਤੀ, ਮੰਗ ਜਿਹੜੀ ਸੀ ਖਾਰਜ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਪੁਲਿਸ ਦੀ ਸੁਰੱਖਿਆ ਲਓ, ਜੇਕਰ ਕੋਈ ਕੁਤਾਹੀ ਵਰਤਦੇ ਆ ਤਾਂ ਤੁਸੀਂ ਸਾਡੇ ਕੋਲ ਪਹੁੰਚ ਕਰੋ। ਪਰ ਹੁਣ ਜਿਹੜੀ ਪੰਜਾਬ ਪੁਲਿਸ ਪਹਿਲਾਂ ਹੀ ਇਹੋ ਜਿਹਾ ਕੰਮ ਕਰਦੀ ਪਈ ਹੈ, ਪੰਜਾਬ ਪੁਲਿਸ ਤੇ ਇੱਥੋਂ ਤੱਕ ਇਲਜ਼ਾਮ ਲੱਗੇ ਕਿ ਜਦੋਂ ਭੀਮ ਨੂੰ, ਜਿਹੜਾ ਮਰਨ ਵਾਲਾ ਨੌਜਵਾਨ ਸੀ, ਉਹਦੀ ਲਾਸ਼ ਲੈ ਕੇ ਜਦੋਂ ਸੰਸਕਾਰ ਨੂੰ ਲਿਆਂਦਾ ਜਾ ਰਿਹਾ ਸੀਗਾ ਅਬੋਹਰ, ਅੰਮ੍ਰਿਤਸਰ ਤੋਂ ਜਦੋਂ ਉਹਨੂੰ ਡੈਡ ਡਿਕਲੇਅਰ ਕਰ ਦਿੱਤਾ ਗਿਆ, ਤਾਂ ਅਬੋਹਰ ਦੇ ਨਜ਼ਦੀਕ ਗੱਡੀਆਂ ਰੁਕੀਆਂ ਔਰ ਸ਼ਿਵ ਲਾਲ ਦੀਆਂ ਗੱਡੀਆਂ ਦੇ ਵਿੱਚ ਪੁਲਿਸ ਮੌਜੂਦ ਸੀ ਤੇ ਪੁਲਿਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਪੋਸਟਮਾਰਟਮ ਹੈ ਜਿਹੜਾ ਅਬੋਹਰ ਨਹੀਂ ਕਰਵਾਉਣਾ, ਜਾ ਕੇ ਫਾਜ਼ਿਲਕਾ ਕਰਵਾਓ। ਸੋ ਉਹਨਾਂ ਨੂੰ ਅਬੋਹਰ ਨਹੀਂ ਵੜਨ ਦਿੱਤਾ ਗਿਆ। ਪੁਲਿਸ ਦੀ ਕਾਰਗੁਜ਼ਾਰੀ ਤਾਂ ਇਹੋ ਜਿਹੀ ਹੈ ਤੇ ਹੁਣ ਉਸੇ ਪੁਲਿਸ ਨੂੰ ਜਿਹੜੀ ਹੈ ਉਹ ਸੁਰੱਖਿਆ ਦਾ ਜ਼ਿੰਮਾ ਦਿੱਤਾ ਗਿਆ। ਹੁਣ ਦੇਖਦੇ ਆ ਕਿੰਨੀ ਕੁ ਸੁਰੱਖਿਆ ਦਿੰਦੇ ਆ। ਔਰ ਦੂਜੀ ਗੱਲ ਕਮਾਲ ਦੀ ਹੈ ਕਿ ਪੰਜਾਬ ਪੁਲਿਸ ਜਿਹੜੀ ਹੈ ਪੀੜਤਾਂ ਦੀ ਵੀ ਸੁਰੱਖਿਆ ਕਰੇਗੀ ਤੇ ਨਾਲ ਹੀ ਪੰਜਾਬ ਪੁਲਿਸ ਦੇ ਗਨਮੈਨ ਸ਼ਿਵ ਲਾਲ ਦੀ ਵੀ ਸੁਰੱਖਿਆ ਕਰ ਰਹੇ ਆ। ਜੀ ਮੁੱਖ ਦੋਸ਼ੀ ਜੀ ਤਰਾਸਦੀ ਹੈ ਜੀ ਇਹ ਜਿਹੜੇ ਇਸ ਟਾਈਮ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ। ਤੇ ਮਿੰਟੂ ਗੁਰਸਰੀਆ ਜੀ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਡੂੰਘਾਈ ਦੇ ਵਿੱਚ ਜਾਣਕਾਰੀ ਦਿੱਤੀਆਂ। ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਇਸ ਉੱਤੇ ਸੁਣ ਰਹੇ ਸੀ ਆਪਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਖਬਰ ਤੇ ਨਜ਼ਰ। ਬਲਤੇਜ ਪੰਨੂ ਹੁਣਾਂ ਜੀ ਗੈਰ ਹਾਜ਼ਰੀ ਦੇ ਵਿੱਚ ਇਹ ਰੋਜ਼ਾਨਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਤੇ ਪੰਜਾਬ ਭਰ ਦੀਆਂ ਅਹਿਮ ਖਬਰਾਂ ਦੇ ਬਾਰੇ ਸਾਨੂੰ ਇਹ ਜਾਣਕਾਰੀ ਦਿੰਦੇ ਨੇ। ਤੇ ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਤੀਸਮਾਰ ਖਾਂ ਹੁਣਾਂ ਦਾ ਲਿਖਿਆ ਹੋਇਆ ਅੱਜਨਾਮਾ। ਨਵਾਂ ਸਾਲ ਹੈ ਦਿਸਦਾ ਆਉਣ ਵਾਲਾ, ਲੱਗੀ ਜਸ਼ਨ ਦੀ ਬਣਨ ਸਕੀਮ ਬੇਲੀ, ਪੈਸਾ ਜਿਨ੍ਹਾਂ ਦੀ ਜੇਬ ਦਾ ਛਣਕਦਾ ਈ, ਤੁਰ ਪਈ ਵੱਲ ਪਹਾੜ ਦੇ ਟੀਮ ਬੇਲੀ, ਕਿਸੇ ਪੈਗ ਤੇ ਲੈਗ ਦਾ ਸੋਚਿਆ ਤਾਂ, ਸੋਚੀ ਕਿਸੇ ਸੀ ਆਈਸ ਕਰੀਮ ਬੇਲੀ, ਬਜਟ ਘਰ ਦਾ ਕਿਸੇ ਸੀ ਸੋਚਿਆ ਤਾਂ, ਕੀਤੀ ਜਸ਼ਨ ਦੀ ਝੱਟ ਤਰਮੀਮ ਬੇਲੀ, ਗਲਤੀ ਹੋਈ ਕਿ ਬੈਂਕ ਦੀ ਆਸ ਰੱਖੀ, ਉੱਥੇ ਛੁੱਟੀਆਂ ਦਾ ਛਿੜਿਆ ਦੌਰ ਬੇਲੀ, ATM ਸਭ ਹੋਏ ਸੀ ਪਏ ਖਾਲੀ, ਵੇਖਣ ਵਾਲੇ ਸਨ ਭਾਊ ਦੇ ਤੌਰ ਬੇਲੀ। ਤੇ ਇੱਥੇ ਹੀ ਜਿਹੜਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।